सुखा कंड कीती वेले वंड कीती पंजा पानियां दा पानी जहर होया उड पुड गडार मोर गाबियां दे वेला सोबा दा शिकर दोपहर होया डारा बन के उड़दे कबूतरां दा लम्मी कुंजा दी डार दा रब राखा सी 15-16 दिन ਬੱਚਿਆਂ ਨੂੰ ਫਾਕੇ ਹੋ ਗਏ ਸੀ। ਹਾਂ ਬੈਠਾ ਸਾਰਿਆਂ ਜੀਆਂ ਨੂੰ। ਹਾਂ ਹਾਂ ਸਾਡਾ ਵਾਲਦ ਸਾਹਿਬ ਕਹਿੰਦਾ ਇੱਥੇ ਮੇਰਾ ਇੱਕ ਧਰਮ ਦਾ ਭਰਾ ਸਿੱਖ ਬਣਿਆ ਆ। ਅੱਛਾ ਯਾਰ ਉਹ ਦੇਖੋ ਬਥੇਰਾ ਜ਼ੋਰ ਭਾਈ ਨੇ ਵੀ ਲਾਇਆ ਅਸੀਂ ਵੀ ਲਾਇਆ। ਹਾਂ ਹਾਂ ਨਹੀਂ ਜਾਣਾ। ਅੱਛਾ ਉਹਦੇ ਕੋਲ ਜੋ ਨਹੀਂ ਕੁਝ ਵੀ ਹੈਗਾ ਮਿੱਟੀ ਹੈ ਜਿਹੜੀ ਪਣਾ ਜੰਮਿਆ ਇਹ ਖਾਧਾ। ਹਾਂ ਹਾਂ ਇਹ ਖਾਧਾ। ਲਓ ਜੀ ਉਹ ਜਿਸਲੇ ਉੱਥੇ ਨਾ ਗਏ ਤਾਂ ਸਿੱਖਾਂ ਉਹ ਡੇਰਾ ਭਰਿਆ ਲੈ ਲਓ ਮਾਰ ਦਿਓ। ਹਾਂ ਉਹਨੇ ਕਿਹਾ ਠਹਿਰ ਜਾਓ ਕੋਈ ਨੇੜੇ ਨਾ ਜਾਓ ਬਹਿ ਜਾਓ ਆਰਾਮ ਨਾਲ। ਉਹ ਸਿੱਖ ਨੇ ਗਿਆ ਅੱਛਾ ਇਹ ਜਿਹੜਾ ਮੇਰੇ ਡੇਰੇ ਨੂੰ ਆ ਰਿਹਾ ਕੋਈ ਮੇਰਾ ਕੋਈ ਸੱਜਣ ਹੈ। ਆਹਾ ਬੱਚੇ ਵੀ ਨਾਲ ਸੀਗੇ। ਮੈਂ ਇੱਕ ਨਾਲ ਸੀ ਜੀ। ਅੱਛਾ ਅੱਛਾ ਐਡਾ ਸੀ ਅੱਛਾ ਠੀਕ ਠਾਕ ਸੀ। ਹਾਂ ਹਾਂ ਜਿਹੜੇ ਗਿਆ ਉਹਨੇ ਉੱਠ ਕੇ ਆਪ ਆਇਆ ਅੱਛਾ ਜੱਫੀ ਪਾ ਕੇ ਮਿਲਿਆ। ਹਾਂ ਉਹਨੇ ਰੋਇਆ ਬਹੁਤ ਉਹ ਸਿੱਖ ਰੋਇਆ ਇਮਾਨਦਾਰੀ ਦੀ ਗੱਲ ਆ ਰੋਇਆ ਆਹਾ ਹੈ ਜੀ। ਉਹਨੇ ਕਿਹਾ ਕੀ ਗੱਲ ਜੀ। ਹਾਂ ਉਹਨੇ ਕਿਹਾ ਗੱਲ ਕੀ ਹੋਣੀ ਹੈ। ਹਾਂ 15-16 ਦਿਨ ਹੋ ਗਏ ਅੱਲਾ ਮੌਤ ਦੇ ਵੀ ਉਹ ਚੰਗੀ ਹੈ। ਆਹਾ ਬੱਚੇ ਵੀ ਭੁੱਖੇ ਆਪ ਵੀ ਚਲੋ ਸਾਡੀ ਤਾਂ ਖੈਰ ਮੇਰੇ ਬੱਚਿਆਂ ਦਾ ਸਿਰਫਾਟ ਨਹੀਂ ਚੱਲਿਆ ਜਾਂਦਾ। 5 ਦਿਨ ਨਾ ਕੱਪੜਾ ਰਿਹਾ ਨਾ ਆਟਾ ਰਿਹਾ ਨਾ ਦਾਣਾ ਰਿਹਾ ਕੁਛ ਵੀ ਪੈਸਾ ਨਹੀਂ। ਰਿਹਾ। ਹਾਂ ਹਾਂ ਉਹਨੇ ਕਿਹਾ ਫਿਕਰ ਨਾ ਕਰ। ਉਹਨੇ ਫਟਾਫਟ ਜੀ ਘਰ ਨੂੰ ਨਾ ਮੁੰਡੇ ਆਪਣੇ ਭੇਜੇ। ਉਹਨੇ ਕਿਹਾ ਇਹਨਾਂ ਦੀ ਭਾਲ ਕਰਨੀ ਤਾਂ ਉਹਨੂੰ ਸਿੱਖਾਂ ਨੂੰ ਠਾਲ ਦਿੱਤਾ ਉੱਥੋਂ। ਅੱਛਾ ਭੱਜ ਜਾ ਉੱਥੋਂ। ਹਾਂ ਹਾਂ ਇਹ ਮੇਰਾ ਭਰਾ ਆ। ਆਹਾ ਹਾਂ ਹਾਂ ਲਓ ਜੀ ਉਹਨੇ ਨਾ ਰੋਟੀਆਂ ਹਾਂ ਤੇ ਸਾਲਣ ਹਾਂ ਗੁੜ ਹਾਂ ਹੈ ਜੀ ਇਹ ਭੇਜਿਆ। ਉਹਨੇ ਕਿ ਜਿੰਨੇ ਦਿਨ ਕੈਂਪ ਰਹਿੰਦਾ ਹੈਗਾ ਨਾ ਹਾਂ ਮੈਨੂੰ ਦੱਸ ਦਿਓ ਮੈਂ ਹੋਰ ਵੀ ਹੈ ਨਾ। ਉਹਨੇ ਫਿਰ ਦਾਣੇ ਛੋਲਿਆਂ ਦੇ ਬਣਾ ਕੇ ਹਾਂ ਤੇ ਗੁੜ ਦੇ ਉਹ ਪੂਰੀ ਦੇ ਵੀ ਪਾ ਕੇ ਨਾ ਆਹਾ ਜਿਸ ਦਿਨ ਸਾਡਾ ਕੈਂਪ ਉੱਠਿਆ ਉੱਥੋਂ ਹਾਂ ਉੱਥੇ ਫਿਰ ਸਾਨੂੰ ਦੇ ਕੇ ਦੇ ਕੇ ਗਿਆ ਪੈਸੇ ਵੀ ਦੇ ਕੇ ਗਿਆ। ਆਹਾ ਹਾਂ ਉਹਦੇ ਇੱਥੇ ਵੀ ਸਾਡੇ ਵਾਲਦ ਸਾਹਿਬ ਨੂੰ ਨਾ ਆਉਂਦੇ ਰਹੇ ਆ ਖਾਤ ਪੱਤਰ ਆਉਂਦੇ ਰਹੇ। ਖਤ ਪੱਤਰ ਆਉਂਦੇ ਰਹੇ। ਉਹਦੇ ਨਾਂ ਯਾਦ ਹੈ ਤੁਹਾਨੂੰ ਕੀ ਨਾਂ ਨਹੀਂ ਮੈਨੂੰ ਯਾਦ ਨਹੀਂ ਹੁਣ ਭੁੱਲ ਗਏ। ਜਾਂ ਪਿੰਡ ਯਾਦ ਹੋਵੇ ਵੀ ਕਿਹੜਾ ਸੀ ਉਹ ਪਿੰਡ ਹੈਗਾ ਸੀ ਬਿਆਸੇ ਦੇ ਨਾਲ ਹੀ ਸੀ। ਸ਼ੀਸ਼ੇ ਦੀ ਮਸਜਿਦ ਪਈ ਸੀ ਉਹਦੇ ਨਾਲ ਹੀ ਪਿੰਡ ਸੀ ਜਿਹੜੇ ਪਾਸੇ ਲੈਣ ਤੋਂ ਲੈਣ ਗੱਡੀ ਦੀ ਤੋਂ ਗੱਡੀ ਦੀ ਲੈਣ ਤੋਂ। ਇਹ ਆਲੇ ਦੁਆਲੇ ਕਿੱਥੇ ਕਰਕੇ ਅੰਦਾਜ਼ਾ ਤੁਹਾਡਾ ਵੀ ਆਲੇ ਦੁਆਲੇ ਕਿੱਥੇ ਪਿੰਡ ਹੋਊਗਾ? ਕਿੰਨਾ ਕੁ ਆ ਗਏ ਸੀ ਤੁਸੀਂ ਕੈਂਪ ਤੋਂ? ਕੈਂਪ ਤੋਂ ਜੀ ਸਾਰਾ ਹੀ ਪਿੰਡ ਹੈ ਨਾ ਉਹ ਹਾਂ 2.5 ਮਰਬਾ। ਇਹ ਕੈਂਪ ਕਿੱਥੇ ਵਸੇਗਾ? ਬਿਆਸੇ ਬਿਆਸੇ ਦੇ ਕੰਢੇ ਤੇ ਹੋਏ। ਸੜਕ ਦੇ ਉੱਤੇ ਸ਼ੀਸ਼ੇ ਦੀ ਮਸਜਿਦ ਸੀ ਮੁਸਲਮਾਨਾਂ ਦੀ ਪਈ। ਅੱਛਾ ਸ਼ਾਮ 84 ਬਿਆਸੇ ਦੇ ਕਿਨਾਰੇ ਤੇ ਲਗਾਇਆ। ਅੱਛਾ ਸ਼ਾਮ 84 ਜਿੱਥੋਂ ਬਿਆਸਾ ਕੋਲੋਂ ਲੰਘਦਾ ਉੱਥੇ ਸੀ। ਹਾਂ ਆਨੰਦਪੁਰ ਤੇ ਕੀਰਤਪੁਰ ਜ਼ਿਆਦਾ ਤੇ ਭਾਖੜਾ। ਹਾਂ ਅਸੀਂ ਉੱਥੇ ਘੇਰੇ 'ਚ ਆ ਗਏ ਸੀ। ਮੈਂ ਠੀਕ ਠਾਕ ਹੈ ਨਾ ਘਬਰਾਇਆ ਵੀ ਮੇਰੇ ਮੁਸ਼ਦਾੜੀ ਕੋਈ ਨਹੀਂ ਸੀ। ਮੈਂ ਇਹ 15-16 ਸਾਲ ਦਾ ਹੋਣਾ ਤਾਂ ਮੈਂ ਠੀਕ ਠਾਕ ਸੀ। ਅੱਛਾ ਅਸੀਂ ਕਹਿਣਾ ਰੋਜ਼ ਹੀ ਸਾਨੂੰ ਨਾ ਉਹ ਖੂਹਾਂ ਦੇ ਉੱਤੇ ਸਾਡੇ ਵਾਲ ਸਾਹਿਬ ਨੇ ਬਹਾ ਦਿੰਦੇ ਗਾਲੀ ਦੇ ਉੱਤੇ ਕਹਿੰਦੇ ਸਾਰੀ ਰਾਤ ਨਾ ਸੁੱਤੇ ਰਹੋ ਤਾਂ ਝੋਟੇ ਜੋੜ ਦੇਣੇ। ਹਾਂ ਟੱਕ ਟੱਕ ਕੁੱਟਾ ਭੱਜੀ ਜਾਣਾ ਜੀ। ਤੇ ਉਹ ਅਸੀਂ ਨਾ ਇਹ ਸਾਥੀਆਂ ਦੇ ਸਾਡੇ ਬੈਠੇ ਪਾਸੇ ਜੁਖਣ ਲੱਗ ਪੈਂਦੇ ਆ। ਹਾਂ ਹਾਂ ਅਸੀਂ ਆਨੰਦਪੁਰ ਕੀਰਤਪੁਰ ਚਲੇ ਗਏ। ਉੱਥੇ ਘੇਰੇ 'ਚ ਹੈਗਾ ਜਾਕੀ ਖਾਨ ਪਠਾਨ ਤੇ ਦੋ ਪਠਾਨਾਂ ਦਾ ਠੇਕਾ ਸੀ ਜੀ ਉਹ। ਅੱਛਾ ਅਸੀਂ ਉੱਥੇ ਜਾ ਕੇ ਕੰਮ ਕੀਤਾ। ਅੱਛਾ ਅਸੀਂ 5 ਜਣੇ ਸੀ। ਅੱਛਾ ਜਿਹੜੇ ਰੌਲਾ ਪਿਆ ਨਾ 15 ਤਰੀਕ ਆਈ ਆ। ਹਾਂ ਹਾਂ ਉਹਨਾਂ ਨੇ ਕਿਹਾ ਵੀ ਆਪਣੀ ਜਾਨ ਬਚਾ ਲਓ ਅੱਛਾ ਜਿੱਦਾਂ ਵੀ ਬਾਜੀ ਆ। ਅੱਛਾ ਹਾਂਜੀ ਆਪਣੇ ਜਿਹੜੇ ਪੈਸੇ ਤੁਹਾਡੇ ਕੇ 4 ਹੈਗੇ 7 ਲੈ ਲਓ ਜਿਸ ਨੂੰ ਮਰਜ਼ੀ ਚਲੇ ਜਾਓ। ਠੀਕ ਆ ਹੁਣ ਜਾਈਏ ਕਿੱਦਣ? ਹਾਂ ਹਾਂ ਇੱਕ ਅਸੀਂ ਸਰਾਂ ਸੀ ਬੜੀ ਖੁੱਲੀ ਹੈ ਇੱਥੋਂ ਲਾ ਕੇ ਉਹ ਤੇ ਜਿੱਦਾਂ ਮਕਾਨ ਪਏ ਆ। ਹਾਂ ਹਾਂ ਉਹਦੇ ਉੱਤੇ ਰਾਤ ਨੂੰ ਆਣ ਕੇ ਲੰਮੇ ਪੈ ਗਏ। ਹੂੰ ਇੱਕ ਬਾਬਾ ਬੁੱਢਾ ਸਿੱਖ ਆਇਆ। ਅੱਛਾ ਉਹਦੇ ਕੋਲ ਏਦਾਂ ਪੂੰਜੀ ਖੋਲੀ ਹਾਂ ਕੱਛਾ ਜਿਹਾ ਪਾਇਆ ਤੇ ਨੀਲੇ ਦੇ ਕੱਪੜੇ ਤੇ ਇੱਥੇ ਕਿਰਪਾਨ ਜਿਹਾ ਪਾਇਆ ਛੋਟਾ ਜਿਹਾ। ਲਮਕੇ
ਉਹ ਸਾਡੇ ਵੀ ਖੁਆੜਾ। ਅੱਛਾ। ਕੌਣ ਹੋ ਤੁਸੀਂ? ਹਾਂ ਉਹ ਮੁੰਡਾ ਉਹ ਸਭ ਤੋਂ ਤਗੜਾ ਸੀ। ਹਾਂ। ਉਹਨੇ ਕਿਹਾ ਅਸੀਂ ਸਿੱਖ ਹਾਂ, ਅੱਛਾ ਅਸੀਂ ਫਲਾਣੇ ਜਥੇ ਨਾਲੋਂ ਆਏ ਆ, ਫਲਾਣੇ ਜਥੇ ਨਾਲ ਜਾਣਾ। ਅੱਛਾ। ਜਾਨ ਬੜੀ ਪਿਆਰੀ ਹੈ ਪਰ ਬੜੀ ਪਿਆਰੀ ਸ਼ਾਹ। ਉਹ ਜਿਹੜੇ ਨਾ ਉਹਨੇ ਕਿਹਾ ਪ੍ਰਸ਼ਾਦਾ ਛਕਿਆ ਕੋਈ? ਹਾਂ। ਹੁਣ ਪ੍ਰਸ਼ਾਦੇ ਹੁਣ ਸਾਡੇ ਜਾਣੇ ਬਲਾ ਸੀਗਾ, ਅਸੀਂ ਸਭ ਕੁਝ ਛਕਿਆ ਆ। ਹਾਂ ਹਾਂ ਉਹ ਮੁੰਡੇ ਨੇ ਕਿਹਾ, ਉਹੀ ਬੋਲਦਾ ਯਾਰ, ਸਾਨੂੰ ਤਾਂ ਬੋਲਣਾ ਨਹੀਂ ਸੁਣਦਾ। ਹਾਂ ਹਾਂ। ਲਓ ਜੀ, ਉਹ ਸਾਨੂੰ ਘਰ ਨੂੰ ਲੈ ਗਿਆ। ਅੱਛਾ ਇੱਕੋ ਹੀ ਉਹਦਾ ਪੁੱਤਰ, ਅੱਛਾ ਇੱਕ ਆਪ ਤੇ ਇੱਕ ਉਹਦਾ ਟੀਮ ਟੱਬਰ। ਅੱਛਾ। ਯਾ ਹੁਣ ਤੁਸੀਂ ਤਾਂ ਸੱਚੀ ਗੱਲ ਹੈ ਦੱਸ ਦਿਓ ਮੈਨੂੰ। ਹਾਂ ਹੁਣ ਸੱਚੀ ਗੱਲ ਦੱਸੋ। ਸੱਚੀ ਗੱਲ ਹੈ। ਅਖੀਰ ਕਹਿਣਾ ਜਿਹੜਾ ਸਾਨੂੰ ਮਾਰ ਆ। ਹਾਂ ਹਾਂ। ਅਸੀਂ ਜੋ ਕੁਝ ਮਰਜ਼ੀ ਕਰਦੇ ਰਹੀਏ, ਹੁਣ ਜਿੱਦਾਂ ਇਹ ਮੌਜ ਹੈ, ਤੁਸੀਂ ਕਿਹਾ ਵੀ ਇਹਨੇ ਮਾਰ ਦੇਣਾ। ਮਾਰ ਦੇਣੇ। ਹਾਂ ਹਾਂ। ਉਹ ਮੁੰਡਾ ਕਹਿੰਦਾ ਇਹ ਮੀਆਂ ਜੀ ਕਿ ਅਸੀਂ ਹੈਗੇ ਮੁਸਲਮਾਨ, ਜੇ ਤੁਹਾਡੀ ਮਰਜ਼ੀ ਮਾਰ ਦਿਓ, ਤੁਹਾਡੀ ਮਰਜ਼ੀ ਰੱਖ ਲਾ। ਦਲੇਰੀ ਕੀਤੀ ਉਹਨੇ, ਗੱਲ ਸਹੀ ਦੱਸਤੀ ਵੀ ਅਸੀਂ। ਉਹ ਮੁੰਡੇ ਨੇ ਨਾ ਊਠ ਪਹਾੜ ਨੂੰ ਬਹੁੰਦਾ ਸੀ ਜੀ ਉਹ। ਅੱਛਾ ਊਠ ਬਾਂਹਦਾ ਸੀ ਪਹਾੜ ਵੱਲ। ਹੁਣ ਡਰਦਿਆਂ ਨੂੰ ਮੇਰੇ ਵਰਗਿਆਂ ਨੂੰ ਸਾਨੂੰ ਤਾਂ ਬੁਖਾਰ ਚੜ੍ਹ ਗਿਆ, ਬੁਰੇ ਹਾਲ ਬੌਂਕੇ, ਰੋਟੀ ਦੇ ਕਿਹੜੇ ਲੰਘਣੀ ਸੀ। ਹਾਂ ਹਾਂ। ਉਹ ਜਿਹੜੀ ਉਹ ਮੁੰਡੇ ਦੀ ਮਾਈ ਸੀ ਨਾ, ਸਿੱਖ ਦਾ ਟੱਬਰ, ਹਾਂ। ਉਹਨੇ ਕਿਹਾ ਪੁੱਤ ਘਬਰਾਓ ਨਾ, ਤੁਹਾਨੂੰ ਅਸੀਂ ਨਾ ਸਹੀ ਸਲਾਮਤ ਛੱਡ ਕੇ ਆਵਾਂਗੇ। ਕੀ ਬਾਤ। ਉਹਨਾਂ ਸਾਨੂੰ 8ਵੇਂ ਦਿਨ ਲਿਆ ਨਾ ਉੱਥੋਂ, ਉਹ ਕੱਛੇ ਜਿਹੇ ਸਾਨੂੰ ਸਮਾ ਕੇ ਦਿੱਤੇ ਜੀ। ਹਾਂ। ਆ ਗਾਤੇ ਜਿਹੇ ਸਾਡੇ ਗਲਾਂ 'ਚ ਪਾ ਕੇ, ਵਾਹ। ਪਾ ਕੇ ਨਾ ਹੁਸ਼ਿਆਰਪੁਰ ਲਿਆ ਕੇ ਨਾ, ਸ਼ਾਮ ਦਾ ਟਾਈਮ ਤਾਂ ਮੀਂਹ ਬੜੇ ਪੈਂਦੇ ਹੁੰਦੇ ਸੀ, ਬਹੁਤ ਪੈਂਦੇ ਹੁੰਦੇ ਸੀ। ਤੁਹਾਨੂੰ ਤਾਂ ਨਹੀਂ ਪਤਾ ਹੋਣਾ, ਬਜ਼ੁਰਗਾਂ ਨੂੰ ਪਤਾ। ਹਾਂ ਹਾਂ। ਮੀਂਹ ਪਵੇ ਉੱਤੋਂ, ਹਾਂ। ਅਸੀਂ ਜਿਹੜੇ ਸਾਨੂੰ ਗੱਡੀ ਚਾੜਤਾ, ਉਹੋ ਹੀ ਗੱਡੀ ਆਈ, ਮੁੜ ਕੇ ਗੱਡੀ ਨਹੀਂ ਗਈ। ਉੱਥੇ ਗੱਡੀ ਤੁਹਾਨੂੰ ਬਿਠਾ ਕੇ ਗਏ? ਗੱਡੀ ਹੁਸ਼ਿਆਰਪੁਰ। ਹੁਸ਼ਿਆਰਪੁਰ ਗੱਡੀ ਬਹਾ ਉਹ ਬੰਦਾ ਆਪ ਆਇਆ ਨਾਲ? ਨਾਲ ਆਪ ਆਇਆ ਜੀ। ਕਾਹਦੇ ਤੇ ਲਿਆਇਆ ਤੁਹਾਨੂੰ? ਉਹ ਲਿਆ ਮੋਟਰ ਦੇ ਵਿੱਚ। ਉਹਨੇ ਕਿਹਾ ਮੇਰੇ ਫਲਾਣੇ ਜਥੇ ਨਾਲ ਆਏ ਤਾਂ ਫਲਾਣੇ ਜਥੇ ਨਾਲ ਜਾ ਰਹੇ। ਅੱਛਾ। ਇਹਨੇ ਵੀ ਇੰਨੇ ਬੰਦੇ ਮਾਰ ਦਿੱਤੇ ਮੁਸਲਮਾਨਾਂ ਨੇ। ਉਹ ਨੀਲੀ ਪੱਗ ਵਾਲਾ ਸੀ ਬੰਦਾ? ਸਿੱਖ ਸੀ, ਸਿੱਖ। ਨੀਲੀ ਪੱਗ ਵਾਲਾ? ਨੀਲੀ ਪੱਗ। ਉਹ ਅਕਾਲੀ ਸੀਗਾ, ਜਿਹੜੇ ਖਾਸ ਕੱਟੜ ਸਿੱਖ ਹੁੰਦੇ ਆ। ਹਾਂ ਜੀ। ਲੇਕਿਨ ਦੇਖੋ ਬੰਦਾ ਅੰਦਰੋਂ ਕਿੰਨਾ ਚੰਗਾ ਨਿਕਲਿਆ। ਕਿੰਨਾ ਮਾਰ ਵੀ ਸਕਦਾ ਸੀ ਤੁਹਾਨੂੰ? ਮਾਰ ਵੀ ਸਕਦਾ ਸੀ। ਲੋ ਜੀ, ਸਾਨੂੰ ਉਹਨੇ ਗੱਡੀ ਚਾੜਿਆ। ਉਹਨੇ ਕਿਹਾ ਜੋ ਪਰਮਾਤਮਾ ਦੀ ਸਪੋਰਟ ਦਾ, ਪਰਮਾਤਮਾ ਕਹਿੰਦੇ ਸੀ। ਹਾਂ। ਲਓ ਜੀ, ਉੱਥੇ ਗੱਡੀ ਜਿਹੜੇ ਬੈਠੇ ਸੀ ਆਪਣੇ ਸਟੇਸ਼ਨ ਤੇ ਆਣ ਕੇ ਉਤਰਿਆ ਨਾ। ਹਾਂ। ਸਾਡੇ ਪਿੰਡ ਦੇ ਵਿੱਚ ਨਾ ਜਿੱਦਾਂ ਦੇ ਫਿਰ ਗਿਆ ਹੁੰਦਾ, ਏਦਾਂ ਸੀ। ਹਜੇ ਪਿੰਡ ਬੈਠਾ ਸੀ? ਨਹੀਂ ਹੈ ਹੀ ਚਲੇ ਗਏ ਸੀ? ਹੈ ਹੀ ਨਹੀਂ ਸੀ। ਤੁਸੀਂ ਇੱਥੇ ਨੌਕਰੀ ਕਰਦੇ ਸੀ ਉੱਥੋਂ? ਕੀਰਤਪੁਰ ਕਿੱਥੇ ਦੱਸਿਆ? ਕੀਰਤਪੁਰ, ਆਨੰਦਪੁਰ, ਆਨੰਦਪੁਰ ਸਾਹਿਬ। ਭਾਖੜਾ। ਭਾਖੜਾ। ਭਾਖੜਾ ਹੈਗਾ ਪਹਾੜ ਦੇ ਵਿੱਚ। ਪਹਾੜ 'ਚ ਆ, ਉੱਥੇ ਡੈਮ ਬਣਿਆ ਹੁਣ। ਭਾਖੜਾ ਡੈਮ ਬਣਿਆ ਸੀ, ਲਾਈਨ ਗੱਡੀ ਦੀ ਵੀ ਨਿਕਲਦੀ ਸੀ। ਉੱਥੇ ਨੌਕਰੀ ਕਾਹਦੀ ਕਰਦੇ ਸੀ ਤੁਸੀਂ? ਦਿਹਾੜੀਆਂ। ਦਿਹਾੜੀਆਂ ਕਰਦੇ? ਦਿਹਾੜੀਆਂ ਜੀ, ਐਵੇਂ ਬੰਦਾ ਗਏ। ਅੱਛਾ। ਦਿਹਾੜੀਆਂ ਕਰਦੇ ਸੀ। ਹੋਰ ਜਨਾਨੀ ਉਹਦੀ ਵੀ ਚੰਗੀ ਨਿਕਲੀ ਨਾ। ਹਾਂ। ਹੋਰ ਇੱਕ ਗੱਲ ਤੁਸੀਂ ਕਰਨ ਲੱਗੇ ਸੀ ਕੋਈ? ਉਹ ਜਿਸਲੇ ਅਸੀਂ ਨਾ ਜੀ ਉੱਥੋਂ ਆ ਗਏ ਤੇ ਪਿੰਡ ਆਪਣੇ ਜਿੱਲੇ ਆਣ ਕੇ ਦੇਖਿਆ ਤਾਂ ਪਿੰਡ ਸਾਰਾ ਲੂਸਿਆ, ਤਾਂ ਬੁਰੇ ਹਾਲ ਤੇ ਬੌਂਕੇ ਦਿਹਾੜੇ ਸਭ ਚਲੇ ਗਏ। ਹੁਣ ਕਿੱਧਰ ਨੂੰ ਜਾਈਏ? ਬਾਰਿਸ਼ ਪਵੇ ਤੇ ਕਮਾਲ ਸੀ। ਏਦਾਂ ਜਾ ਕੇ ਸਾਨੂੰ ਮੁੰਡਾ ਬਹਾਲ ਗਿਆ। ਹਾਂ। ਕਿਉਂ ਜਣਿਆਂ ਨੂੰ? ਕਹਿੰਦਾ ਮੈਂ ਪਤਾ ਕਰਨਾ ਫਲਾਣੇ ਪਿੰਡੋਂ ਦੇ, ਸ਼ਾਇਦ ਉੱਥੇ ਬੰਦੇ ਹੋਣ ਆਪਣੇ। ਅੱਛਾ ਅੱਛਾ। ਉਹ ਜਿਸਲੇ ਉਹ ਆਇਆ ਤੇ ਨਾ, ਉਹ ਤੜਕੇ ਦਾ ਟਾਈਮ ਹੋ ਗਿਆ 2:30 ਦਾ। ਹਾਂ। ਅਸੀਂ ਕਮਾਲ ਦੇ, ਮੀਂਹ ਪਵੇ ਕਮਾਲ ਦੇ ਗੱਭੇ ਬੈਠੇ ਸਾਂਭ ਕੇ। ਹਾਂ ਹਾਂ। ਉਹਨੇ ਸਾਨੂੰ ਆਣ ਕੇ ਨਾ ਕੱਢਿਆ। ਹਾਂ। ਉਹਨੇ ਕਿਹਾ ਆ ਜਾਓ। ਹਾਂ। ਮੈਨੂੰ ਆਵਾਜ਼ ਮੁਸਲਮਾਨਾਂ ਦੀ ਲੱਗਦੀ ਹੈ, ਖਰਾਬ ਜੁੜੇ ਆ। ਹਾਂ। ਤੇ ਕਹਿੰਦਾ ਮੈਂ ਕੋਲ ਜਾ ਕੇ ਹੁੱਕੇ ਪੀਂਦੇ ਵੀ ਮੈਂ ਦੇਖੇ ਆ। ਹਾਂ ਹਾਂ ਹਾਂ। ਹੈ ਜੀ। ਤੇ ਬੁੜਕਦੇ। ਲਓ ਜੀ, ਸਾਨੂੰ ਫਿਰ ਉਹ ਲੈ ਕੇ ਗਿਆ। ਹਾਂ ਹਾਂ। ਸਾਡੇ ਤਿੰਨਾਂ ਪਿੰਡਾਂ ਦਾ ਨੁਕਸਾਨ। ਇੱਕ ਤੇ ਆਪਣਾ ਹਾਵਜ ਜੀ ਫੌਤ ਹੋਇਆ, ਸ਼ਹੀਦ ਹੋਇਆ ਸੀ। ਅੱਛਾ, ਉਹ ਮਸਜਿਦ ਸ਼ਹੀਦ ਹੋਇਆ, ਉਹ ਕੱਲਾ ਹੀ ਮਸਜਿਦ ਸੀ ਨਮਾਜ਼ ਪੜ੍ਹਦਾ? ਉਹਨੇ ਕਿਹਾ ਮੈਂ ਜਾਣਾ ਹੀ ਨਹੀਂ ਛੱਡ ਕੇ ਮਸਜਿਦ। ਅੱਛਾ, ਮਸਜਿਦ ਨਹੀਂ ਛੱਡ ਕੇ ਜਾਣਾ। ਬੜਾ ਜ਼ੋਰ ਲਾਇਆ, ਬੜਾ ਜ਼ੋਰ ਲਾਇਆ ਬਜ਼ੁਰਗਾਂ ਨੇ। ਹਾਂ ਹਾਂ ਹਾਂ। ਚਲੋ। ਉਮਰ ਵਾਲਾ ਸੀ? ਚੰਗਾ ਉਮਰ ਦਾ ਸੀ? ਬਹੁਤ ਬੁੱਢਾ ਸੀ। ਬੁੱਢਾ ਸੀ? ਬਹੁਤ ਬੁੱਢਾ ਸੀ। ਉਹਦੇ ਘਰ ਦੇ ਸਭ ਆ ਗਏ? ਸਾਰੇ ਕਰਦੇ। ਮੈਂ ਕਹਿੰਦਾ ਜੀ ਬੱਚੇ ਨੇ ਜੋ ਲਿਆ, ਕਰਦੇ ਨੇ ਵੀ ਜੋ ਚੱਕ ਕੇ ਲੈ ਜਾਣਾ ਸੀ। ਨਹੀਂ, ਕਹਿੰਦਾ ਮੈਂ ਮਸਜਿਦ ਦੇ ਵਿੱਚ ਨਹੀਂ ਜਾਣਾ, ਮੈਨੂੰ ਮਸਜਿਦ ਦੇ ਵਿੱਚ ਕੋਈ ਵੀ ਨਹੀਂ ਸ਼ਾਇਦ ਹਿਲਾ ਸਕਦਾ। ਹਾਂ, ਅਮਾਨ ਸੀ ਉਹਦਾ। ਅਮਾਨ ਸੀ ਉਹਦਾ। ਤੇ ਉਹ ਕਿੱਥੇ ਬੈਠੇ ਉਹਦੇ ਹੁਣ ਬੱਚੇ?
ਉਹਦੇ ਬੱਚੇ ਲਈਏ ਆ ਜੀ। ਲਈਏ? ਹਾਂ ਲਈਏ। ਉਹ ਕਿਹੜੇ ਚੱਕ ਚ ਆ? ਇਹ ਨਹੀਂ ਪਤਾ ਜੀ, ਇੱਕ ਵਾਰੀ ਆਇਆ ਸੀ ਮੁੰਡਾ, ਹਾਂ। ਮੁੜ ਕੇ ਬਹੁਤ ਦੇਰ ਹੋ ਗਈ, ਫੇਰ ਆਇਆ ਹੀ ਕੋਈ ਨਹੀਂ। ਮੌਲਵੀ ਕੌਣ ਸੀ ਕੌਮ ਦਾ? ਉਹ ਹੈਗਾ ਸੀ ਜੀ ਸ਼ੇਖ। ਸ਼ੇਖ ਸੀ? ਹਾਂ, ਭਰਾਈ ਸ਼ੇਖ ਜਾਂ ਕਿਹੜਾ? ਭਰਾਈ ਸ਼ੇਖ ਜੀ। ਭਰਾਈ ਸੀ ਹੈ। ਹਾਂ। ਹਾਂਜੀ ਹਾਂਜੀ ਏਦਾਂ ਸੀ। ਲੋ ਜੀ, ਬਹੁਤ ਸੋਹਣੀ ਕਚਹਿਰੀ ਹੋਈ ਤੁਹਾਡੇ ਨਾਲ। ਹਾਂ, ਬੜਾ ਸਾਨੂੰ ਮਾਲੂਮਾਤ ਮਿਲੀਆਂ। ਦੋਨਾਂ ਬਜ਼ੁਰਗਾਂ ਦਾ ਬਹੁਤ ਬਹੁਤ ਸ਼ੁਕਰੀਆ। ਤੇ ਤੁਹਾਡਾ ਪਿੰਡ ਵੀ ਵਸਦਾ ਰਹੇ, ਤੁਹਾਡੀਆਂ ਯਾਦਾਂ ਵਸਦੀਆਂ ਰਹਿਣ, ਅੱਲਾਹ ਤਾਲਾ ਖੁਸ਼ ਹੋ ਕੇ ਪਿਛਲੇ ਪਿੰਡ ਵੀ ਵਸਦੇ ਰਹਿਣ, ਤਾਂ ਇੱਥੇ ਵਾਲਾ ਵੀ ਹੈ ਜੀ। ਰੱਬ ਰੱਖ।